ਅਸੂਲ ਜਿਹੜਾ ਤਰਖਾਣੀ ਪੇਸ਼ੇ ਦੇ ਨਾਲ ਵਾਬਸਤਾ ਲੋਕਾਂ ਦੇ ਉਸਤਾਦ ਨੇ ਕਦੀ ਘੜਿਆ ਸੀ, ਅੱਜ ਉਹ ਮੁਸਲਸਲ ਪੰਧ ਤੈਅ ਕਰਨ ਤੋਂ ਬਾਅਦ ਅਖਾਣ ਬਣ ਚੁੱਕਿਆ ਕਿ ਤਰਖਾਨ ਸਿੱਧਾ ਹੋਵੇ ਲੱਕੜ ਆਪੇ ਹੀ ਸਿੱਧੀ ਹੋ ਜਾਂਦੀ ਹੈ। ਮਸਲਨ ਹੁਣ 5 ਬੰਦੇ ਬੈਠੇ, ਮੈਂ ਕੱਲਾ ਕਾਰ ਤੇ ਆਉਣਾ ਪਿਆ, ਮੈਂ ਆਨਾ ਜੀ अस्सलाम अलैकुम जी जी जी, ਉਹ ਹੁਣ 5 ਜਣੇ ਜੇ ਆਖਣਗੇ ਵਾਹ अलैकुम सलाम ਤੇ ਕਿੰਨਾ ਮੈਨੂੰ ਸਵਾਬ 5 ਗੁਣਾ ਹੋ ਗਿਆ। ਜਿਹੜਾ ਸਵਾਰ ਹੈ ਜੀ ਉਹ ਸਲਾਮ ਪੈਦਲ ਨਾਲ ਲਏ, ਅੱਲਾਹੁ ਅਕਬਰ, ਜਾਂਦਾ ਹੋਇਆ ਬੰਦੇ ਬੈਠੇ ਨਾਲ ਸਲਾਮ ਦੁਆ ਲਏ, ਜੀ ਜੀ ਉਹ ਅੱਗੋਂ ਵਾਹ ਅਲੈਕਮ अस्सलाम ਆਖੇ। ਅਗਰ ਉਹ ਰਹਿਮਤੁल्लाह व ਬਰਕਾਤੁ ਨਹੀਂ ਵੀ ਆਖ ਸਕਦਾ ਤੇ ਵਾਹ ਅਲੈਕਮ ਸਲਾਮ ਆ ਜੀ। ਤੇ ਮੈਂ ਇੱਕ ਫੁੱਟ ਨੋਟ ਤੇ ਵੇਖਿਆ ਤੇ ਉੱਥੇ ਲਿਖਿਆ ਖੁਸ਼ਵੰਤ ਸਿੰਘ ਨੇ ਕਿ ਜਿਹੜਾ ਵਾਹਿਗੁਰੂ ਇਹ ਐਗਜ਼ੈਕਟ ਤਰਜਮਾ ਸੁਭਾਨ ਅੱਲਾਹ ਦਾ। ਮੈਂ ਕਿਹਾ ਆ ਵੇਖ ਲੈ ਤੇਰਾ ਸਰਦਾਰ ਭਰਾ ਪਿਆ ਆਂਦਾ ਹੀ। ਹਜ਼ਰਤ ਅਲਾਮਾ ਇਕਬਾਲ ਨੇ ਬਾਬਾ ਜੀ ਗੁਰੂ ਨਾਨਕ ਦੇਵ ਦੇ ਵਾਸਤੇ ਜਿਹੜੇ ਅਸ਼ਆਰ ਲਿਖੇ ਸਨ ਉਹਨਾਂ ਦੀ ਅਕੀਦਤ ਵਿੱਚ, ਉਹਦੇ ਵਿੱਚ ਉਹਨਾਂ ਲਿਖਿਆ ਸੀ कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से, सम्मी मेरी वार मैं वारी मैं वारियां नहीं सम्मीए। ये कलमा है तखातुब है, किसी नूं मुखातब करन दे वास्ते जिहड़ा लफ्ज़ मूहों कढ़िया जांदा है वो है अड़ियो ते अड़िया। भई पंजाबी च गालां कित्थों वड़ आईयां? ਬੰਦੇ ਦੀ ਕੈਫੀਅਤ ਤੇ ਉਹਨੂੰ ਗੁੱਸਾ ਵੀ ਆਉਂਦਾ ਹੈ। हाँ ਜਦੋਂ ਗੁੱਸਾ ਆਉਂਦਾ ਹੈ ਤੇ ਜ਼ਾਹਰ ਹੈ ਉਹ ਬਦਕਲਾਮੀ ਵੀ ਕਰਦਾ ਹੈ। ਉਰਦੂ ਦੀ ਏਡੀ ਏਡੀ ਅਸ਼ਲੀਲ ਸ਼ਾਇਰੀ ਮੈਨੂੰ ਯਾਦ ਹੈ। ਉਹ ਸਾਹਿਬ ਨੂੰ ਆਖਿਓ ਮੈਨੂੰ ذاتی ਤੌਰ ਤੇ ਫੋਨ ਕਰ ਲੈਣ ਤੇ ਮੈਂ ਉਹਨਾਂ ਨੂੰ ਸੁਣਾ ਦਿਆਂਗਾ, ਕੈਮਰੇ ਸਾਹਮਣੇ ਜ਼ਰਾ ਕਰਨ ਵਾਲੀ ਗੱਲ ਨਹੀਂ। ਅਰਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਗਾਲੀਆਂ ਨੇ। ਮੇਰੇ ਕੋਲ ਇੱਥੇ ਬਲੂਗੁਲ ਅਰਬ ਪਈ ਹੈ ਜੀ, ਉਹਦੇ 'ਚ ਏਡੀ ਏਡੀ ਅਸ਼ਲੀਲਤਾ ਔਰ ਏਡਾ ਏਡਾ ਬਲੱਜਪੁਣਾ ਮੌਜੂਦ ਹੈ। ਤੋ ਇਹ ਸਾਰੀਆਂ ਵੱਡੀਆਂ ਜ਼ਬਾਨਾਂ ਦੇ ਵਿੱਚ ਹੁੰਦਾ ਹੈ। ਚੰਗਾ ਅਦਬ ਮੰਦਾ ਅਦਬ ਹਰ ਜ਼ਬਾਨ ਦੇ ਅੰਦਰ ਹੁੰਦਾ ਹੈ। ਔਰ ਇਹ ਕਹਿਣਾ ਕਿ ਜੀ ਪੰਜਾਬੀ ਗਾਲਾਂ ਦੀ ਜ਼ਬਾਨ ਹੈ, ਇਹ ਉਹਨਾਂ ਲੋਕਾਂ ਦੇ ਅੰਦਰ ਨੂੰ ਜ਼ਾਹਰ ਕਰਦਾ ਜਿਹੜੇ ਪੰਜਾਬੀ ਨਾਲ ਵੈਰ ਰੱਖਦੇ ਨੇ। ਲੋ ਦਾ ਕੀ ਮਤਲਬ ਹੈ ਤੇ ਕਲੋ ਦਾ ਕੀ ਮਤਲਬ? ਲੜਨਾ ਮੂੰਹ ਨਾਲ ਗੱਲ ਕਰੋ ਔਰ ਇਸ ਹੱਦ ਨੂੰ ਕ੍ਰਾਸ ਨਾ ਕਰੋ। ਹਾਂਜੀ, ਇਹਨੂੰ ਆਂਦੇ ਨੇ ਕਿ ਕਲੋ ਲੜਾਈ ਨਾ ਲੜੋ, ਲੋ ਲੜਾਈ ਲੜਿਆ ਜੇ। ਹਾਂਜੀ, बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी माँ बोली दे जुबानों अदब ते सकाफत दे फरोग ते वधारे ते चढ़तल लई शुरू कीते जान वाले ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ, ਸਵਾਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਸੀਂ ਪੰਜਾਬ ਵਾਸੀ ਆਪਣਿਆਂ ਟੱਬਰਾਂ ਦੀ ਪਾਲਣਾ ਦੇ ਵਾਸਤੇ ਕੋਈ ਨਾ ਕੋਈ ਕੰਮ ਕਾਜ ਕਾਰੋਬਾਰ ਕਰਨੇ ਆ, ਕੋਈ ਪੇਸ਼ਾ ਇਖਤਿਆਰ ਕਰਨੇ ਆ। ਸਾਡੇ ਇਸ ਪੰਜਾਬ ਦੇ ਖਿੱਤੇ ਦੇ ਵਿੱਚ ਬਹੁਤ ਸਾਰੇ ਪੇਸ਼ੇ ਪਾਏ ਜਾਂਦੇ ਨੇ। ਮੁਖਤਲਿਫ ਪੇਸ਼ਿਆਂ ਦੇ ਅਸਾਤਜ਼ਾ ਜਿਹੜੇ ਹੁੰਦੇ ਨੇ, ਉਸਤਾਦ ਕਾਰੀਗਰ ਲੋਕ, ਉਹਨਾਂ ਦੇ ਕੋਲ ਜਦੋਂ ਅਸੀਂ ਆਪਣੇ ਕਿਸੇ ਬਾਲ ਨੂੰ ਕੰਮ ਸਿੱਖਣ ਦੇ ਵਾਸਤੇ ਸ਼ਾਗਿਰਦ ਪਾਉਂਦੇ ਆ ਤੇ ਉਹਨਾਂ ਉਸਤਾਦਾਂ ਨੇ ਆਪਣੇ ਕੰਮ ਦੇ ਬਾਰੇ 'ਚ ਕੁਝ ਅਸੂਲ, ਕੁਝ ਜ਼ਾਬਤੇ ਬਣਾਏ ਹੁੰਦੇ ਨੇ ਜਿਨ੍ਹਾਂ ਦੀ ਮੁਸਲਸਲ ਵਰਤੋਂ ਦੇ ਬਾਅਦ
ਉਹ ਜਿਹੜੇ ਉਹਨਾਂ ਦੇ ਅਸੂਲ ਹੁੰਦੇ ਨੇ ਆਪਣੇ ਕੰਮ ਕਾਜ ਬਾਰੇ ਪਿਆਰਿਓ, ਉਹ ਵੀ ਅਖਾਣ ਦਾ ਰੂਪ ਧਾਰ ਜਾਂਦੇ ਨੇ। ਮਿਸਾਲ ਦੇ ਤੌਰ ਤੇ ਇੱਕ ਚੰਗਾ ਤਰਖਾਣ ਆਪਣਿਆਂ ਸ਼ਾਗਿਰਦਾਂ ਨੂੰ ਇਹ ਮੱਤ ਦਿੰਦਾ ਹੈ ਭਈ ਤੁਹਾਡੀ ਅੱਖ ਏਡੀ ਸੁੱਧ ਹੋਣੀ ਚਾਹੀਦੀ ਏ ਭਈ ਲੱਕੜੀ ਦੀ ਧਾਰ ਨੂੰ, ਉਹਦੇ ਵਿੰਗ ਚਿੱਬ ਨੂੰ ਜਾਂਚ ਸਕੇ, ਪਰਖ ਸਕੇ। ਦੂਜੇ ਲਫ਼ਜ਼ਾਂ 'ਚ ਅਸੀਂ ਇਹ ਵੀ ਆਖਦੇ ਹਾਂ ਕਿ ਤੁਹਾਡੀ ਅੱਖ ਦੇ ਵਿੱਚ ਗੁਣੀਆਂ ਹੋਣਾ ਚਾਹੀਦਾ ਹੈ। ਪਿਆਰਿਓ, ਇਹੋ ਹੀ ਅਸੂਲ ਜਿਹੜਾ ਇੱਕ ਉਸਤਾਦ ਤਰਖਾਨ ਨੇ ਘੜਿਆ, ਆਪਣੇ ਸ਼ਾਗਿਰਦਾਂ ਨੂੰ ਦੱਸਦਾ ਰਿਹਾ, ਤੇ ਉਸ ਤੋਂ ਬਾਅਦ ਉਹਦੇ ਸ਼ਾਗਿਰਦ ਆਪਣਿਆਂ ਸ਼ਾਗਿਰਦਾਂ ਨੂੰ ਦੱਸਦੇ ਰਹੇ। ਇੱਕ ਵੇਲਾ ਆਇਆ ਕਿ ਇਹ ਅਸੂਲ ਅਖਾਣ ਬਣ ਗਿਆ, ਤੇ ਹੁਣ ਅਸੀਂ ਕੀ ਆਖਦੇ ਹਾਂ ਕਿ ਤਰਖਾਨ ਸਿੱਧਾ ਹੋਵੇ, ਲੱਕੜ ਆਪੇ ਹੀ ਸਿੱਧੀ ਹੋ ਜਾਂਦੀ ਹੈ। ਯਾਨੀ ਉਹ ਅਸੂਲ ਜਿਹੜਾ ਤਰਖਾਣੀ ਪੇਸ਼ੇ ਦੇ ਨਾਲ ਵਾਬਸਤਾ ਲੋਕਾਂ ਦੇ ਉਸਤਾਦ ਨੇ ਕਦੀ ਘੜਿਆ ਸੀ, ਅੱਜ ਉਹ ਮੁਸਲਸਲ ਪੰਧ ਤੈਅ ਕਰਨ ਤੋਂ ਬਾਅਦ ਅਖਾਣ ਬਣ ਚੁੱਕਿਆ ਹੈ, ਇੱਕ ਯੂਨੀਵਰਸਲ ਟਰੁੱਥ ਬਣ ਚੁੱਕਿਆ ਹੈ ਭਈ ਤਰਖਾਨ ਸਿੱਧਾ ਹੋਵੇ, ਲੱਕੜ ਆਪੇ ਹੀ ਸਿੱਧੀ ਹੋ ਜਾਂਦੀ ਹੈ। ਅੱਜ ਫੇਰ ਪਿਆਰਿਓ, ਤੁਹਾਡੇ ਵੱਲੋਂ ਬੜੇ ਹੀ ਪਿਆਰ ਭਰੇ ਪੈਗਾਮਾਤ ਵੀ ਮੌਸੂਲ ਹੋਏ, ਤੁਸੀਂ ਬੜੇ ਅੱਛੇ ਕਮੈਂਟਸ ਵੀ ਕੀਤੇ, ਬੜੇ ਸੋਹਣੇ ਸਵਾਲਾਤ ਵੀ ਤੁਸੀਂ ਭਿਜਵਾਏ ਨੇ, ਅਖਾਣ ਵੀ ਹਸਬੇ ਰਵਾਇਤ ਸਾਨੂੰ ਮੌਸੂਲ ਹੋਏ ਨੇ ਤੁਹਾਡੇ ਵੱਲੋਂ। ਤੇ ਪਿਆਰਿਓ, ਤੁਹਾਡੇ ਸਾਰੇ ਅਖਾਣ ਤੇ ਤੁਹਾਡੇ ਸਵਾਲਾਤ ਮੈਂ ਤਿਆਰ ਕਰ ਲਏ ਨੇ, ਆਪਣੀ ਥੈਲੀ ਭਰ ਲਈਏ ਤੇ ਆਓ ਫਿਰ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਚੱਲ ਕੇ ਉਹਨਾਂ ਦੀ ਖਿਦਮਤ ਦੇ ਵਿੱਚ ਤੁਹਾਡੇ ਸਵਾਲਾਤ ਤੇ ਤੁਹਾਡੇ ਅਖਾਣ ਰੱਖੀਏ, ਤੇ ਉਹਨਾਂ ਦੇ ਕੋਲੋਂ ਤੁਹਾਡੇ ਸਵਾਲਾਤ ਦੇ ਜਵਾਬਾਤ ਤੇ ਤੁਹਾਡੇ ਅਖਾਣਾਂ ਦੇ ਤਰਜਮੇ ਤੇ ਮਤਲਬ ਜਾਣੀਏ। ਆਓ ਸਾਡੇ ਨਾਲ। अस्सलाम वालेकुम जनाब बाजवा जी साहब। वालेकुम सलाम डॉक्टर साहब, जिंदे वास्ते रहो, खैरा होन जी, खैरी आयो जनाब। अल्लाह पाक दा एहसान जी, ਤੁਹਾਡੀ ਬੜੀ ਮਿਹਰਬਾਨੀ। हुजूर गुजारिश ਇਹ ਵੇ ਕਿ ਅਸੀਂ ਜਦੋਂ ਆਉਂਦੇ ਆ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੀ ਹਾਜ਼ਰੀ ਭਰਨ ਵਾਸਤੇ, ਜੀ ਜੀ ਜੀ, ਤੇ ਅਸੀਂ ਤੁਹਾਡੇ ਪਿੰਡ ਵੜਨੇ ਆ ਨਾ ਜੀ, ਇੱਕ ਮੈਨੂੰ ਬੜੀ ਪਿਆਰੀ ਗੱਲ ਲੱਗਦੀ ਏ, ਉਹਦੇ ਤੇ ਥੋੜੀ ਜੀ ਤੁਹਾਡੇ ਕੋਲੋਂ ਅੱਜ ਰੋਸ਼ਨੀ ਪਵਾਣੀ ਹੈ। ਉਹ ਇਹ ਵੀ ਜਦੋਂ ਅਸੀਂ ਤੁਹਾਡੇ ਪਿੰਡ ਵੜਨੇ ਆ, ਜਿੱਥੇ ਕੋਈ 2-4 ਬੰਦੇ ਬੈਠੇ ਹੁੰਦੇ ਨੇ, ਸੱਜਣ ਸਾਡੇ, ਕੋਈ ਬਜ਼ੁਰਗ, ਕੋਈ ਨੌਜਵਾਨ ਟੁਕੜੀ ਬੈਠੀ ਏ, ਸਭ ਵੇਖ ਕੇ ਨਾ ਪ੍ਰਾਹੁਣਿਆਂ ਨੂੰ, ਪਿੰਡ ਵੜਦਿਆਂ ਨੂੰ ਸਭ ਸਲਾਮ ਲੈਂਦੇ ਨੇ, अस्सलाम वालेकुम जी। ਨਾ ਤੇ ਚੰਗੀ ਗੱਲ ਹੈ, ਬਹੁਤ ਪਿਆਰੀ ਗੱਲ ਹੈ। ਇਹ ਮੈਂ ਆਖਣ ਲੱਗਾ ਕਿ ਇਹ ਵੀ ਸਾਡੇ ਦੇਸ਼ ਪੰਜਾਬ ਦੀ ਰਵਾਇਤ ਸੀ, ਰਵਾਇਤ ਸੀ। ਅਸੀਂ ਲੰਘਦੇ ਜਾਂਦੇ, ਮੈਨੂੰ ਯਾਦ ਹੈ ਅਸੀਂ ਛੋਟੇ ਹੁੰਦੇ ਹਾਂ, ਸਾਡੇ ਵਾਲਦ ਸਾਹਿਬ ਮੁਲਾਜ਼ਮਤ ਕਰਦੇ ਸਨ ਪੁਲਿਸ ਵਿੱਚ, ਤੇ ਈਦ ਸ਼ਬਰਾਤ ਨੂੰ ਜਦੋਂ ਪਿੰਡ ਆਉਣਾ ਤੇ ਰਸਤੇ 'ਚ ਜਿਹੜਾ ਪਿੰਡ ਦਾ ਬੰਦਾ ਮਿਲਣਾ ਉਹਦੇ ਨਾਲ ਸਲਾਮ ਦੁਆ ਲੈਣੀ, ਮੁਸਾਫਿਆ ਹੋਣਾ, ਕਲਾਵੇ ਲੈਣਾ ਇੱਕ ਦੂਜੇ ਨੂੰ। ਉਦੋਂ ਪੈਦਲ ਜਾਈਦਾ ਸੀ, ਤੇ ਪੈਦਲ ਜਾਂਦਿਆਂ ਫਿਰ ਬੰਦਾ ਮਿਲ, ਹੁਣ ਗੱਡੀਆਂ ਦੀ ਵਜ੍ਹਾ ਨਾਲ ਥੋੜਾ ਹੱਥ ਨਾਲ ਹੀ ਸਲਾਮ ਦੁਆ ਬੰਦਾ ਕਰ ਸਕਦਾ। ਹਾਂਜੀ, ਲੇਕਿਨ ਇਹ ਬਾਜਵਾ ਸਾਹਿਬ ਮਿਲ, ਇਹ ਸਲਾਮ ਦੁਆ ਜਾਰੀ ਤੇ ਰਹਿਣੀ ਚਾਹੀਦੀ ਹੈ ਨਾ, ਭਾਵੇਂ ਗੱਡੀ 'ਚੋਂ ਬੰਦਾ ਲਵੇ, ਇਹ ਤੇ ਲਾਜ਼ਮੀ ਹੈ। ਤੇ ਬੜੀ ਇਹ ਵੇਖੋ ਨਾ, ਇਹ ਜਿਹੜੀ ਗੱਲ ਹੈ ਬਈ ਅਗਲਾ ਹੀ ਮੈਨੂੰ ਪਹਿਲੇ ਸਲਾਮ ਕਰੇ, ਹਾਂਜੀ, ਜਾਂ ਸਲਾਮ ਕਰਨੀ ਨਾ। ਮਸਲਨ ਹੁਣ 5 ਬੰਦੇ ਬੈਠੇ, ਮੈਂ ਕੱਲਾ ਕਾਰ ਤੇ ਆਉਣਾ ਪਿਆ, ਮੈਂ ਆਨਾ ਜੀ अस्सलाम वालेकुम ਜੀ ਜੀ ਜੀ, ਉਹ ਹੁਣ 5 ਜਣੇ ਜੇ ਆਖਣਗੇ ਵਾਲੇकुम ਸਲਾਮ, ਤੇ ਕਿੰਨਾ ਮੈਨੂੰ ਸਵਾਬ 5 ਗੁਣਾ ਹੋ ਗਿਆ ਨਾ, ਕਿੱਡੀ ਨੇਕੀਆਂ ਮਿਲੀਆਂ। ਜੀ ਬਿਲਕੁਲ ਸਹੀ ਬਾਤ ਹੈ। ਇਹ ਮੈਂ ਤੁਹਾਡੇ ਮੁਖੜੇ ਚੋਂ ਖਵਾਉਣਾ ਚਾਹੁੰਦਾ ਹਾਂ। ਤੁਸੀਂ ਬਜ਼ੁਰਗ ਹੋ, ਸਾਡੇ ਵੱਡਿਆਂ ਦੀ ਗੱਲ ਸਾਡੇ ਬੱਚੇ ਮੰਨਦੇ ਨੇ। ਨਹੀਂ, ਇਹ ਬੜਾ ਜ਼ਰੂਰੀ ਹੈ ਜੀ ਕਿ ਜਿਹੜਾ ਸਵਾਰ ਹੈ ਜੀ, ਉਹ ਸਲਾਮ ਪੈਦਲ ਨਾਲ ਲਏ, ਅੱਲਾਹੁ ਅਕਬਰ, ਜਾਂਦਾ ਹੋਇਆ ਬੰਦੇ ਬੈਠੇ ਨਾਲ ਸਲਾਮ ਦੁਆ ਲਏ, ਜੀ ਜੀ, ਉਹ ਅੱਗੋਂ ਵਾਲੇਕਮ अस्सलाम ਆਖੇ। ਅਗਰ ਉਹ ਰਹਿਮਤੁल्लाह व ਬਰਕਾਤੁ ਨਹੀਂ ਵੀ ਆਖ ਸਕਦਾ ਤੇ ਵਾਲੇਕਮ ਸਲਾਮ ਆ ਜੀ। ਇਹਦੇ ਨਾਲ ਵੇਖੋ ਨਾ ਜੀ, ਇੱਕ ਤੇ ਸਾਂਝ ਵੱਧਦੀ ਹੈ, ਦੂਜਾ ਬਰਕਤਾਂ, ਸਵਾਬ, ਹਾਂਜੀ, ਅੱਲਾ ਨੂੰ ਵੀ ਰਾਜ਼ੀ, ਹਾਂਜੀ, ਤੇ ਜਦੋਂ ਅੱਲਾ ਰਾਜ਼ੀ ਹੋ ਗਿਆ ਤੇ ਸਾਰੇ ਮਸਲੇ ਸਿੱਧੇ ਹੋ ਗਏ। ਤੋ ਇਹ ਤੇ ਜੀ ਬਹੁਤ ਅੱਛੀ ਗੱਲ ਹੈ। ਜਿਹੜਾ ਆਕੜਪੁਣਾ ਜਾਂ
ਇਹ ਗੱਲ ਹੈ ਵੀ ਜੇ ਅਗਲਾ ਹੀ ਸਲਾਮ ਲਏਗਾ ਤੇ ਫੇਰ ਹੈ ਉਹਨੂੰ ਡਿਸਕ੍ਰੈਡਿਟ ਮਿਲ ਰਿਹਾ ਹੁੰਦਾ, ਉਹਨੂੰ ਗੁਨਾਹ ਹੁੰਦਾ ਇਹੋ ਜਿਹੇ ਬੰਦੇ ਨੂੰ। ਹਾਂਜੀ ਹਾਲਾਂ ਵੇਖੋ ਨਾ, ਪਿਆਰੇ ਨਬੀ ਪਾਕ ਸਾਡੇ ਜਿਹੜੇ ਸਨ, ਜਾਂ ਉਹਨਾਂ ਹਮੇਸ਼ਾ ਪਹਿਲ ਕੀਤੀ ਸਲਾਮ ਵਿੱਚ। ਬਿਲਕੁਲ ਪਹਿਲ ਕੀਤੀ। ਮੇਰੀ ਸਰਕਾਰ ਨੇ ਜਦੋਂ ਕਿਸੇ ਨੂੰ ਵੇਖਿਆ, ਇਹ ਨਹੀਂ ਵੇਖਿਆ ਕੋਈ ਅਮੀਰ ਹੈ ਗਰੀਬ ਹੈ, ਆਕਾ ਦੇ ਸਾਹਮਣੇ ਤੇ ਸਾਰੇ ਹੀ ਉਹਨਾਂ ਦੇ ਖਾਦਮ ਸਨ, ਗੁਲਾਮ ਸਨ। ਨਹੀਂ ਜੀ, ਉਹਨਾਂ ਦਾ ਜਿਹੜਾ ਨਿਜ਼ਾਮ ਜ਼ਿੰਦਗੀ ਦਾ ਸੀ, ਆ ਮੈਂ ਹੁਣ ਪਿਆ ਸੀਰਤ ਪਾਕ ਵਿੱਚ ਨਾ ਸਕ੍ਰਿਪਟ ਲਿਖਦਾ ਸਾਂ ਜੀ, ਆਪਣੇ ਵੀਡੀਓ ਵਾਸਤੇ ਬਾਬਾ ਬਾਜਵਾ ਚੈਨਲ ਲਈ ਜੀ। ਉਹਦੇ 'ਚੋਂ ਲਿਖਿਆ ਕਿ ਇੱਕ ਬੰਦੇ ਨੇ ਪੈਸੇ ਲੈਣੇ ਸਨ ਨਬੀ ਪਾਕ ਕੋਲੋਂ, ਉਧਾਰ ਲਿਆ ਸੀ ਨਬੀ ਪਾਕ ਨੇ, ਤੇ ਹਾਲੀ ਨਾ ਤੁਸੀਂ ਸਮਝ ਲਓ ਕਿ 3 ਮਹੀਨਿਆਂ ਦਾ ਕਾਰਾ ਸੀ ਤੇ 2 ਮਹੀਨੇ ਹੋ ਗਏ ਸਨ ਤੇ ਹਾਲੀ 1 ਮਹੀਨਾ ਰਹਿੰਦਾ ਸੀ ਜੀ। ਤੇ ਉਹ ਆ ਗਿਆ ਤੇ ਉਹਨੇ ਨਾ ਬੜੇ ਸਖਤ ਕਲਾਮੀ ਨਬੀ ਪਾਕ ਨਾਲ ਕੀਤੀ। ਅੱਛਾ, ਤੇ ਨਬੀ ਪਾਕ ਅੱਗੋਂ ਮੁਸਕਰਾਉਂਦੇ ਰਹੇ ਤੇ ਕੋਲ ਹਜ਼ਰਤ ਉਮਰ ਫਾਰੂਕ ਸਨ, ਉਹਨਾਂ ਨੂੰ ਉਹ ਜ਼ਰਾ ਥੋੜੇ ਜਲਾਲੀ ਸੁਭਾਅ ਦੇ ਸਨ। ਹਾਂਜੀ ਹਾਂਜੀ। ਉਹਨਾਂ ਨੂੰ ਕਾਵੜ ਚੜੀ, ਉਹਨੂੰ ਆਖਿਆ ਕਿ ਤੂੰ ਆਪਣੀ ਬੰਦ ਕਰ ਇਹ ਜ਼ਬਾਨ ਨੂੰ। ਅੱਛਾ, ਲੇਕਿਨ ਨਬੀ ਪਾਕ ਨੇ ਕਿਹਾ ਕਿ ਨਹੀਂ, ਗੱਲ ਇਹ ਹੈ ਕਿ ਜਿਹੜਾ ਹੁਣ ਪੈਸੇ ਤੇ ਅਸਾਂ ਇਹਦੇ ਦੇਣੇ ਹੀ ਨੇ, ਲੇਕਿਨ 20 ਜਿਹੜੇ ਨੇ ਨਾ ਉਹ ਕਰੰਸੀ ਦੇ ਸਿੱਕੇ। ਹਾਂਜੀ, ਅੱਛਾ, ਉਹਦਾ ਨਾਂ ਕੀ ਲਿਖਿਆ ਸੀ, ਕਸਾਗ ਕੀ ਇਸ ਤਰ੍ਹਾਂ ਜੀ, ਉਹ ਹੁਣ ਇਹਨੂੰ ਵੱਧ ਦੇਣੇ ਨੇ, ਜਿਹੜੀ ਇਹਦੇ ਨਾਲ ਸਖਤ ਕਲਾਮੀ ਉਮਰ ਤੂੰ ਕੀਤੀ ਹੈ। ਹਾਂਜੀ, ਔਰ ਉਹ ਬੰਦਾ ਆਖਣ ਲੱਗਾ ਕਿ ਮੈਂ ਆਪਣੀਆਂ ਕਿਤਾਬਾਂ ਦੇ ਵਿੱਚ ਪੜ੍ਹਿਆ ਸੀ ਕਿ ਜਿਹੜਾ ਆਖਰੀ ਨਬੀ ਹੋਏਗਾ ਉਹਦੇ 'ਚ ਆ ਵਸਫ ਹੋਣਗੇ ਜੀ, ਲੇਕਿਨ ਉਹ ਸਾਰੇ ਵਸਫ ਤੇ ਤੁਹਾਡੇ ਮੈਂ ਪਛਾਣ ਲਏ ਸਨ ਇਹਦੋਂ ਪਹਿਲਾਂ। ਇਹ ਵੀ ਵਸਫ ਸੀ ਵਿੱਚ ਕਿ ਜਿਹੜਾ ਉਹਨੂੰ ਗਾਲਾਂ ਵੀ ਦੇ ਉਹਨੂੰ ਵੀ ਦੁਆਵਾਂ ਦੇਦਾ। ਇਹ ਮੈਂ ਅਜ਼ਮਾਇਆ ਨਹੀਂ ਸੀ, ਇਹ ਮੈਂ ਅੱਜ ਅਜ਼ਮਾਉਣ ਵਾਸਤੇ ਤੁਹਾਡੇ ਕੋਲ ਜਾਣ ਬੁੱਝ ਕੇ ਆਇਆ ਸਾਂ। ਹਾਂਜੀ, ਮੰਗਣ ਵਾਸਤੇ। ਤੇ ਨਾਲ ਹੀ ਉਹਨੇ ਆਖਿਆ ਅਸ਼ਹਾਦੁ ਅੰਨਾ ਲਾ ਇਲਾਹਾ ਇਲੱਲਾਹ ਅਸ਼ਹਾਦੁ ਅੰਨਾ ਮੁਹੰਮਦਨ ਅਬਦੁਹੂ व रसूलुहू। ਵਾਹ ਵਾਹ। ਤੋ ਗੱਲ ਇਹ ਹੈ ਕਿ ਇਸਲਾਮ ਇੰਜ ਫੈਲਿਆ, ਵਾਹ, ਡਾਂਗ ਸੋਟੇ ਨਾਲ ਨਹੀਂ ਫੈਲਿਆ। ਜੇ ਕੋਈ ਸਮਝਦਾ ਡਾਂਗ ਸੋਟੇ ਨਾਲ ਫੈਲਿਆ ਤੇ ਉਹ ਮੂਰਖ ਹੈ, ਹਾਂਜੀ, ਬੇਵਕੂਫ ਹੈ, ਅਣਜਾਣ ਹੈ। ਲਓ ਜੀ ਪਿਆਰਿਓ, ਬਾਬਾ ਜੀ ਦੇ ਕੋਲੋਂ ਤੁਹਾਨੂੰ ਇਹ ਆਪ ਅਖਵਾਇਆ ਹੈ, ਇਹ ਨਸੀਹਤ ਅੱਜ ਬਾਬਾ ਜੀ ਸਾਨੂੰ ਕੀਤੀ ਹੈ ਕਿ ਅਹਿਆ ਕਰੋ, ਫਿਰ ਇਹਨੂੰ ਦੁਬਾਰਾ ਤੋਂ ਜਾਰੀ ਕਰੋ, ਇਸ ਰਵਾਇਤ ਨੂੰ। ਸਾਡੇ ਦੇਸ਼ ਪੰਜਾਬ ਦੀ ਅਸੀਂ ਲੰਘਦੇ ਇੱਕ ਦੂਜੇ ਨਾਲ ਸਲਾਮ ਲੈਂਦੇ ਹੁੰਦੇ ਸਾਂ, ਅੱਲਾ ਪਾਕ ਇੱਕ ਤੇ ਰਾਜ਼ੀ ਹੁੰਦਾ ਸੀ। ਫਿਰ ਮੈਂ ਤੁਹਾਡੀ ਸਲਾਮਤੀ ਚਾਹੁੰਦਾ, ਤੁਸੀਂ ਮੇਰੀ ਪਹਿਚਾਨਦੇ ਹੋ, ਤੇ ਮੁਆਸ਼ਰੇ ਦੇ ਵਿੱਚ ਕਦੂਰਤਾਂ ਖਤਮ, ਕੜਵਾਹਟਾਂ ਖਤਮ, ਕੁੜਿਤਨਾਂ ਮਿਟ ਜਾਂਦੀਆਂ ਸਨ। ਤੇ ਇਹ ਬੜਾ ਜ਼ਰੂਰੀ ਹੈ ਸਾਨੂੰ ਇਸ ਨੇਕ ਤੇ ਪਾਕ ਤੇ ਸਵਾਬ ਵਾਲੀ ਰਸਮ ਨੂੰ ਫਿਰ ਤੋਂ ਜਾਰੀ ਕਰਨਾ ਚਾਹੀਦਾ। ਸਿਰਫ ਪਿੰਡਾਂ 'ਚ ਨਹੀਂ, ਸ਼ਹਿਰਾਂ 'ਚ ਵੀ, ਆਪਣੇ ਮਹੱਲਿਆਂ 'ਚ ਵੀ, ਆਪਣੇ ਆਲੇ ਦੁਆਲੇ ਵੀ। ਇਹ ਬੜੀ ਬਾਬਰਕਤ ਰਸਮ ਹੈ। ਬਾਜਵਾ ਸਾਹਿਬ, ਤੇ ਜਿਹੜਾ ਪਹਿਲਾ ਸਵਾਲ ਅੱਜ ਸਾਨੂੰ ਭੇਜਿਆ ਸਾਡੇ ਦਰਸ਼ਕ ਨੇ, ਬੜੇ ਪਿਆਰੇ ਸਾਡੇ ਮਿੱਤਰ, ਸਾਡੇ ਬੇਲੀ, ਜਿੰਨੇ ਸਰ ਸਾਡੇ ਦਰਸ਼ਕ ਨੇ, ਉਹ ਸਾਡੇ ਹੁਣ ਫੈਮਿਲੀ ਮੈਂਬਰ ਨੇ, ਤੇ ਉਹਨਾਂ ਦਾ ਨਾਂ ਹੈ ਅਬਦੁਲ ਮੁਬਸ਼ਰ ਜੀ। ਉਹ ਫਰਮਾਉਂਦੇ ਨੇ ਵੀ ਸਤਿ ਸ੍ਰੀ ਅਕਾਲ ਜਦੋਂ ਸਿੱਖ ਆਪਸ ਵਿੱਚ ਮਿਲਦੇ ਨੇ, ਅਸੀਂ ਸਾਡੇ ਨਾਲ ਵੀ ਮਿਲਦੇ ਨੇ, ਜਦੋਂ ਅਸੀਂ ਮੁਸਲਮਾਨ ਮਿਲਨੇ ਆ ਤੇ ਅਸੀਂ ਅਸਲਾਮੁ ਅਲੈਕੁਮ ਆਖਦੇ ਆ, ਜਿਹੜੀ ਪਹਿਲੇ ਇਹ ਗੱਲ ਕੀਤੀ। ਤੇ ਸਰਦਾਰ ਭਰਾ ਸਾਡੇ ਜਦੋਂ ਆਪਸ ਚ ਮਿਲਦੇ ਨੇ ਤੇ ਉਹ ਬੋਲਦੇ ਨੇ ਜੀ ਕਿ ਸਤਿ ਸ੍ਰੀ ਅਕਾਲ, ਜੋ ਬੋਲੇ ਸੋ ਨਿਹਾਲ। ਇਹਦਾ ਤਰਜਮਾ ਆਖਦੇ ਨੇ ਜੀ, ਦੱਸੋ ਸਾਨੂੰ। ਹਾਂਜੀ, ਬਿਸਮਿਲ੍ਲਾ ਜੀ। ਉਹਨਾਂ ਦਾ ਆਖਿਆ ਸਿਰ ਮੱਥੇ ਤੇ ਜਨਾਬ, ਸਤਿ ਸ੍ਰੀ ਅਕਾਲ। ਸਤ ਦਾ ਮੈਨਾ ਹੁੰਦਾ ਹੈ ਸੱਚ। ਵਾਹ ਵਾਹ ਵਾਹ। ਸ੍ਰੀ ਮੈਨਾ ਮਾਲਕ। ਵਾਹ ਵਾਹ। ਅਕਾਲ ਜਿਹਨੂੰ ਮੌਤ ਨਹੀਂ ਆਉਂਦੀ। ਕਾਲ ਆਂਦੇ ਨੇ ਮੌਤ ਨੂੰ, ਤੇ ਜਦੋਂ ਅਲਫ ਪਹਿਲਾਂ ਲੱਗ ਜਾਂਦਾ ਨਾ ਤੇ ਉਦੋਂ ਮੈਨੇ ਉਲਟ ਹੋ ਜਾਂਦੇ ਨੇ ਪੰਜਾਬੀ ਦੇ ਵਿੱਚ। ਹਾਂਜੀ, ਤੇ ਅਕਾਲ ਜਿਹਨੂੰ ਮੌਤ ਨਹੀਂ ਆਉਂਦੀ, ਯਾਨੀ ਸੱਚਾ ਨਾਂ ਰੱਬ ਦਾ। ਵਾਹ, ਸੱਚਾ ਨਾਂ ਰੱਬ ਦਾ। ਵਾਹ। ਸਤਿ ਸ੍ਰੀ ਅਕਾਲ। ਸਤ ਮੈਨਾ ਸੱਚ, ਸ੍ਰੀ ਮੈਨਾ ਮਾਲਕ, ਅਕਾਲ ਜਿਹਨੂੰ ਮੌਤ ਨਹੀਂ ਆਉਂਦੀ, ਉਹ ਮਾਲਕ, ਉਹ ਖੁਦਾ ਹੈ। ਹਾਂਜੀ ਜੀ। ਤੇ ਇਹ ਨਾਲ ਉਹ ਇਹ ਵੀ ਆਂਦੇ ਨੇ, ਜੋ ਬੋਲੇ ਸੋ ਨਿਹਾਲ, ਕਿ ਜਿਹੜਾ ਗੱਲ ਇਹ ਬੋਲੇਗਾ ਉਹ ਖੁਸ਼ ਹੋ ਜਾਏਗਾ। ਵਾਹ ਵਾਹ। ਨਿਹਾਲ ਦਾ ਮਤਲਬ ਹੁੰਦਾ ਹੈ ਉਹ ਖੁਸ਼ ਹੋ ਜਾਏਗਾ, ਉਹ ਰਾਜ਼ੀ ਹੋ ਜਾਏਗਾ, ਉਹਦੀਆਂ ਸਭ ਤਕਲੀਫਾਂ ਦੂਰ। ਵਾਹ। ਹਾਂਜੀ ਵਾਹ। ਤੇ ਅੱਗੇ ਆਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜਿਹੜਾ ਇਹ ਸੁਭਾਨ ਅੱਲਾ ਦਾ ਐਗਜ਼ੈਕਟ ਤਰਜਮਾ ਹੈ।
ਅੱਛਾ ਇਹ ਗੱਲ ਸਾਡੇ ਕੋਲ ਮੇਰੇ ਇੱਥੇ ਘਰ ਆਏ ਸਨ ਸਰਦਾਰ ਜੀ, ਉਹ ਪੂਰੇ ਹੋ ਗਏ ਨੇ। ਉਹਨਾਂ ਦਾ ਨਾਂ ਸੀ ਹਰਨਾਮ ਸਿੰਘ, ਰੇਲਵੇ ਗਾਰਡ, ਰਿਟਾਇਰ ਹੋਏ ਸਨ। ਅੱਛਾ ਜੀ ਹਰਨਾਮ ਸਿੰਘ ਆਨੰਦ। ਜੀ 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 ਮੈਂ ਉਹਨਾਂ ਨੂੰ ਕਿਹਾ ਵੀ ਆ ਜਿਹੜਾ ਵਾਹਿਗੁਰੂ ਹੈ ਇਹ ਸੁਬਹਾਨ ਅੱਲਾ ਦਾ ਤਰਜਮਾ ਹੈ। ਜੀ ਤੇ ਉਹ ਆਖਣ ਯਾਰ ਇਹ ਤੂੰ ਕੋਈ ਗੱਲ ਕੀਤੀ ਏ। ਉਹਦਾ ਮੇਰੇ ਲਈ ਲੈ ਕੇ ਆਏ ਸਨ ਕੋਈ ਕਿਤਾਬਾਂ, ਉਹਨਾਂ ਦੇ ਵਿੱਚ ਖੁਸ਼ਵੰਤ ਸਿੰਘ ਦੀ ਹਿਸਟਰੀ ਆਫ ਸਿੱਖਸ ਅੰਗਰੇਜ਼ੀ 'ਚ 2 ਜਿਲਦਾਂ 'ਚ ਵਾਹ ਉਹ ਵੀ ਹੈ ਸੀ। ਜੀ ਉਹਨੂੰ ਮੈਂ ਨਾ ਐਵੇਂ ਵਰਕੇ ਪਿਆ ਫੋਲਦਾ ਹਾਂ ਤੇ ਨਾਲ ਨਾਲ ਉਹਨਾਂ ਨਾਲ ਗੱਲਾਂ ਕਰਦਾ ਸਾਂ, ਤੇ ਮੈਂ ਇੱਕ ਫੁੱਟ ਨੋਟ ਤੇ ਵੇਖਿਆ ਤੇ ਉੱਥੇ ਲਿਖਿਆ ਖੁਸ਼ਵੰਤ ਸਿੰਘ ਨੇ ਕਿ ਜਿਹੜਾ ਵਾਹਿਗੁਰੂ ਇਹ ਐਗਜ਼ੈਕਟ ਤਰਜਮਾ ਸੁਭਾਨ ਅੱਲਾ ਦਾ। ਮੈਂ ਕਿਹਾ ਆਹ ਵੇਖ ਲੈ ਤੇਰਾ ਸਰਦਾਰ ਭਰਾ ਪਿਆ ਆਉਂਦਾ ਜੀ। ਵਾਹ ਵਾਹ ਤੋ ਵਾਹਿਗੁਰੂ ਜੀ ਕਾ ਖਾਲਸਾ, ਕਿ ਅੱਲਾ ਦੇ ਜਿਹੜੇ ਖਾਸ ਬੰਦੇ ਨੇ, ਵਾਹਿਗੁਰੂ ਜੀ ਕੀ ਫਤਿਹ, ਉਹਨਾਂ ਦੀ ਫਤਿਹ ਹੋਣੀ ਹੈ। ਔਰ ਕੁਰਾਨ 'ਚ ਵੀ ਇਹੀ ਲਿਖਿਆ ਹੈ ਵਾਹ ਕਿ ਮੇਰੇ ਜਿਹੜੇ ਖਾਲਸ ਬੰਦੇ ਨੇ ਫਤਿਹ ਉਹਨਾਂ ਨੂੰ ਨਸੀਬ ਹੋਏਗੀ। ਵਾਹ ਜੀ ਵਾਹ ਸੁਭਾਨ ਤੋ ਇਹ ਲਫ਼ਜ਼ਾਂ ਦਾ ਹੇਰ ਫੇਰ ਹੈ, ਗੱਲ ਵਿੱਚ ਇੱਕੋ ਹੀ ਹੈ। ਜੀ ਹਾਂਜੀ ਵਾਹ। ਜਿਆ ਲਓ ਜੀ ਪਿਆਰਿਓ, ਬਾਬਾ ਜੀ ਵੇਖੋ ਕਿੰਨੀ ਪਿਆਰੀ ਵੰਡ ਕੀਤੀ, ਨਖੇੜਾ ਕੀਤਾ। ਜਦੋਂ ਬਾਬਾ ਜੀ ਗੁਰੂ ਨਾਨਕ ਦੇਵ ਧੁਰ ਦਰਗਾਹ ਗਏ ਸਨ ਤੇ ਉੱਥੋਂ ਸਾਡਾ ਸਿੱਖ ਮਤ ਜਿਹੜਾ ਉਹਦੇ ਦਾਈ ਆਖਦੇ ਨੇ, ਉਹਦੇ ਮੰਨਣ ਵਾਲੇ ਆਖਦੇ ਨੇ ਭਈ ਉੱਥੋਂ ਉਹਨਾਂ ਨੂੰ ਮੂਲ ਮੰਤਰਾ ਮਿਲਿਆ ਸੀ। ਪਿਆਰਿਓ ਉਹ ਵੀ ਸਾਰਾ ਇਹੋ ਹੀ ਤਰਾਜਮ ਰੱਖਦਾ, ਇਹੋ ਹੀ ਮਤਲਬ ਰੱਖਦਾ ਜਿਹੜਾ ਮੂਲ ਮੰਤਰ ਹੈ। ਤੇ ਉਹ ਮੂਲ ਮੰਤਰ ਜਿਹੜਾ ਜੀ ਉਹਦੇ ਬੋਲ ਇਸ ਤਰ੍ਹਾਂ ਨੇ ਵੀ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਜਿਆ ਨਿਰਭਉ ਨਿਰਵੈਰ ਅਕਾਲ ਮੂਰਤ। ਉਹਦੇ ਵਿੱਚ ਵੀ ਅਕਾਲ ਲਫ਼ਜ਼ ਆਉਂਦਾ ਹੈ। ਇਹਦਾ ਮਤਲਬ ਅੱਲਾਹ ਪਾਕ ਅਜਿਹਾ ਰੱਬ ਜਿਹੜਾ ਟਾਈਮਲੈਸ ਬੀਇੰਗ, ਇੰਗਲਿਸ਼ ਵਿੱਚ ਜਿਹੜਾ ਜ਼ਮਾਨਿਆਂ ਦੀ ਹਦੂਦੋ ਕਯੂਦ ਦੇ ਵਿੱਚ ਕੈਦ ਨਹੀਂ। ਜਦੋਂ ਕੁਛ ਨਹੀਂ ਸੀ ਉਦੋਂ ਵੀ ਅੱਲਾਹ ਪਾਕ ਹੈ ਸੀ, ਜਦੋਂ ਕੁਛ ਨਾ ਰਵੇਗਾ ਉਦੋਂ ਵੀ ਰੱਬ ਰਵੇਗਾ। ਇਹ ਅਕਾਲ ਦਾ ਮਤਲਬ ਹੈ। ਤੇ ਪਿਆਰਿਓ ਤੁਸੀਂ ਦੇਖੋ ਨਾ ਕਿ ਸਾਡੀ ਸੂਰਤ ਕੁਲ ਹੁਵੱਲਾਹੁ ਅਹਦ, ਇਹ ਆਪਣੇ ਇਨਸ਼ਾਅੱਲਾ ਕਿਸੇ ਅਗਲੇ ਵਿਲਾਗ ਵਿੱਚ ਫਿਰ ਬਾਬਾ ਜੀ ਕੋਲੋਂ ਇਹਦੀ ਹੋਰ ਖੁੱਲ੍ਹ ਕੇ ਮੂਲ ਮੰਤਰ ਦੀ ਤਸ਼ਰੀਹ ਕਰਵਾਵਾਂਗੇ। ਅੱਜ ਸਿਰਫ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੂਲ ਮੰਤਰ ਪੂਰੀ ਕੁਰਾਨ ਪਾਕ ਦੀ ਜਿਹੜੀ ਸੂਰਤ ਹੈ ਨਾ ਜੀ, ਸੂਰਤ ਇਖਲਾਸ ਜਿਹਨੂੰ ਅਸੀਂ ਆਖਦੇ ਹਾਂ, ਕੁਲ ਹੁਵੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ, ਇਹ ਉਹਦਾ ਤਰਜਮਾ ਹੈ ਮੂਲ ਮੰਤਰਾ। ਔਰ ਇਹ ਸਾਡੇ ਸਰਦਾਰ ਭਰਾ ਇਸ ਗੱਲ ਨੂੰ ਤਸਲੀਮ ਕਰਦੇ ਨੇ। ਹਜ਼ਰਤ ਅਲਾਮਾ ਇਕਬਾਲ ਨੇ ਬਾਬਾ ਜੀ ਗੁਰੂ ਨਾਨਕ ਦੇਵ ਦੇ ਵਾਸਤੇ ਜਿਹੜੇ ਅਸ਼ਆਰ ਲਿਖੇ ਸਨ ਉਹਨਾਂ ਦੀ ਅਕੀਦਤ ਵਿੱਚ, ਉਹਦੇ ਵਿੱਚ ਉਹਨਾਂ ਲਿਖਿਆ ਸੀ ਕਿ ਫਿਰ ਉਠੀ ਆਖਰ ਸਦਾ ਤੌਹੀਦ ਕੀ पंजाब से, हिंद को एक मर्द कामिल ने जगाया ख्वाब से। बाबा जी गुरु नानक बड़े वड्डे तौहीद परस्त सन, एक रब नूं मनण वाले। ते उन्हां दे जिहड़े मानी ने, जिन्ने सिख साडे सरदार भरा ने, वो भी तौहीद परस्त हुंदे ने, अल्लाह साईं नूं एक मनदे ने। सत श्री अकाल, ये इहदा तर्जमा है। ਤੇ ਲਓ ਜੀ ਬਾਬਾ ਜੀ ਸਰਕਾਰ ਇੱਕ ਸਾਡੇ ਹੋਰ ਦੋਸਤ ਨੇ ਜ਼ਫਰ ਇਕਬਾਲ ਸਾਹਿਬ ਜੀ ਜੀ ਜੀ, ਉਹਨਾਂ ਇੱਕ ਸਾਡੇ ਲੋਕ ਗੀਤ ਦੇ ਜਿਹੜਾ ਕਿ ਇੱਕ ਲੋਕ ਦਾਸਤਾਨ ਦੇ ਨਾਲ ਮਨਸੂਬ ਹੈ ਜੀ ਜੀ ਜੀ, ਉਹਦੇ ਬੋਲ ਭੇਜੇ ਨੇ ਵੀ ਸੰਮੀ ਮੇਰੀ ਵਾਰ ਮੈਂ ਵਾਰੀ ਮੈਂ ਵਾਰੀਆਂ ਨਹੀਂ ਸੰਮੀਏ। ਹਾਂਜੀ, ਉਹਨਾਂ ਆਖਿਆ ਜੀ ਇਹਦਾ ਕੀ ਤਰਜਮਾ ਹੈ? ਇਹਦਾ ਸੰਮੀ ਤੇ ਢੋਲ ਦੋ ਕਰੈਕਟਰ ਨੇ, ਇਹ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਜੀ। ਇਹ ਰੋਮਾਨਵੀ ਦਾਸਤਾਨ ਹੈ। ਹਾਂਜੀ, ਬਿਲਕੁਲ। ਉਹਦੀ ਮਤਲਬ ਇਹ ਯਾਦ ਵਿੱਚ ਜਿਹੜੇ ਇਹ ਸੰਮੀ ਤੇ ਢੋਲ ਲੋਕਾਂ ਨੇ ਜਿਹੜੇ ਗੀਤ ਬਣਾਏ ਨੇ, ਇਹ ਉਸ ਗੀਤ ਦਾ ਹਿੱਸਾ ਹੈ ਕਿ ਸੰਮੀ ਮੇਰੀ ਵਾਰ, ਕਿ ਮੈਂ ਮਤਲਬ ਇਹ ਸੰਮੀ ਦੇ ਨਾਲ ਮੇਰਾ ਪਿਆਰ ਹੈ, ਮੁਹੱਬਤ ਹੈ। ਹਾਂਜੀ, ਮੈਂ ਤੇਥੋਂ ਵਾਰੀ ਨਹੀਂ ਸੰਮੀਏ, ਮੈਂ ਤੇਰੇ ਤੋਂ ਕੁਰਬਾਨ ਹੋਵਾਂ ਸੰਮੀ। ਉਹ ਹੈ ਸਿਲਸਿਲਾ। ਇਹ ਇੱਕ ਉਹਦਾ ਗੀਤ ਦੀ ਸ਼ਕਲ ਹੈ। ਢੋਲ ਤੇ ਸੰਮੀ ਦਾਸਤਾਨ ਜਿਹੜੀ ਸੀ ਪੰਜਾਬ ਦੀ ਬੜੀ ਹਰਮਨ ਪਿਆਰੀ ਦਾਸਤਾਨ ਰਹੀ ਆਪਣੇ ਵਕਤ। ਹਾਂਜੀ, ਉਹਦਾ ਬੋਲ ਹੈ। ਲਓ ਜੀ ਤੁਸਾਂ ਬਾਬਾ ਜੀ ਦੀ ਗੱਲਬਾਤ ਸੁਣ ਲਈ ਹੋਣੀ ਹੈ। ਢੋਲ ਤੇ ਸੰਮੀ ਇੱਕ ਲੋਕ ਦਾਸਤਾਨ ਹੈ, ਰੋਮਾਨਵੀ ਦਾਸਤਾਨ ਹੈ। ਰਾਣੀ ਸੰਮੀ ਤੇ ਰਾਜਾ ਢੋਲ ਦਾ ਪਿਆਰ ਸੀ ਤੇ ਉਹਨਾਂ ਦੇ ਬਾਰੇ 'ਚ ਇੱਕ ਪੂਰੀ ਵਾਰ ਲਿਖੀ ਗਈ ਹੋਈ ਹੈ। ਇਹ ਵੈਸੇ ਜਿਹੜੇ ਲੋਕ ਗੀਤ ਦੇ ਬੋਲ ਤੁਸਾਂ ਭਿਜਵਾਏ ਨੇ ਨਾ, ਇਹਦਾ ਤਰਜਮਾ ਤੇ ਬਾਬਾ ਜੀ ਹੋਰਾਂ ਤੁਹਾਨੂੰ ਦੱਸ ਛੱਡਿਆ। ਇਹ ਸਾਡੇ ਦੇਸ਼ ਪੰਜਾਬ ਦੇ ਮੁਖਤਲਿਫ ਲੋਕ ਰਕਸ ਨੇ
ਜਿਨ੍ਹਾਂ ਦੇ ਵਿੱਚ ਇੱਕ ਲੁੱਡੀ ਵੀ ਹੈ। ਹਾਂਜੀ ਤੇ ਜਦੋਂ ਲੁੱਡੀ ਪਾਉਂਦੀਆਂ ਨੇ ਸਾਡੀਆਂ ਬੱਚੀਆਂ, ਕੋਈ ਸ਼ਾਦੀ ਵਿਆਹ ਖੁਸ਼ੀ ਦੇ ਮੌਕੇ ਤੇ ਫਸਲ ਕੱਟੀ ਜਾਂਦੀ ਹੈ, ਲੁੱਡੀ ਦਾ ਨਾਚ ਨੱਚਿਆ ਜਾਂਦਾ ਤੇ ਉਹਦੇ ਨਾਲ ਇਹ ਬੋਲ ਬੋਲੇ ਜਾਂਦੇ ਨੇ ਭਈ ਸੰਮੀ ਮੇਰੀ ਵਾਰ ਮੈਂ ਵਾਰੀ, ਮੈਂ ਵਾਰੀਆਂ ਨਹੀਂ ਸੰਮੀਆਂ। ਹਾਂਜੀ। ਲੋ ਜੀ ਬਾਬਾ ਜੀ ਕਰਾਚੀ ਤੋਂ ਉਹੋ ਹੀ ਸਾਡੇ ਮਿੱਤਰ ਜਿਹੜੇ ਸਾਨੂੰ ਅਕਸਰ ਅੱਗੇ ਵੀ ਆਪਣੇ ਕਮੈਂਟਸ ਭਿਜਵਾਉਂਦੇ ਰਹਿੰਦੇ ਨੇ, ਬੜੇ ਬੜੇ ਪਿਆਰੇ, ਰਜ਼ਾ ਅਲੀ ਸਾਹਿਬ ਜੀ 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 ਪੁੱਛਦੇ ਨੇ ਸਰ ਕਿ ਬਲਕੇ ਲਫ਼ਜ਼ ਉਰਦੂ ਦਾ ਹਾਂਜੀ ਹਾਂਜੀ ਆਮ ਇਸਤੇਮਾਲ ਹੁੰਦਾ ਬਲਕੇ, ਉਹ ਆਖਦੇ ਨੇ ਇਹਨੂੰ ਪੰਜਾਬੀ ਚ ਕੀ ਆਖਦੇ ਨੇ? ਇਹਨੂੰ ਪੰਜਾਬੀ ਚ ਸਗੋਂ ਆਖਦੇ ਨੇ ਜੀ, ਅੰਗਰੇਜ਼ੀ ਚ ਮੋਰ ਓਵਰ ਵੀ ਆਖਦੇ ਨੇ, ਇਨ ਐਡੀਸ਼ਨ ਵੀ ਆਉਂਦੇ ਨੇ। ਹਾਂ ਜੀ ਜੀ। ਤੇ ਦੂਜਾ ਵੀ ਲਫ਼ਜ਼ ਇਹਨਾਂ ਹੀ ਪੁੱਛਿਆ ਜੀ, ਇਹ ਆਖਦੇ ਨੇ ਅੜੀਓ ਨਹੀਂ, ਕੁੜੀਆਂ ਦਾ ਜਿਹੜਾ ਅੜੀਓ ਪਿਆਰ ਨਾ ਕਰਨਾ ਨਹੀਂ। ਉਹ ਇਹ ਜਿਹੜਾ ਨਾ ਕਿਸੇ ਨੂੰ ਜਿਹੜਾ ਉਹ ਜਿਵੇਂ ਉਰਦੂ ਚਾਹੁੰਦੇ ਨੇ ਤਰਜ਼ੇ ਤਕੱਲਮ, ਕਿਸੇ ਨੂੰ ਬੁਲਾਉਣ ਦਾ ਤਰੀਕਾ ਜਿਹੜਾ ਹੈ ਜੀ, ਉਹਦੇ 'ਚ ਐਡਰੈਸ ਕਰਨ ਲਈ ਮੁੰਡਿਆਂ ਨੂੰ ਅੜਿਓ ਵੇ ਗੱਲ ਸੁਣੋ, ਵੇ ਅੜਿਆ ਗੱਲ ਸੁਣ, ਅੜੀਏ ਮੇਰੀ ਗੱਲ ਸੁਣ, ਕੁੜੀਆਂ ਨੂੰ ਅੜੀਏ, ਬੀਬੀਆਂ ਨੂੰ ਅੜੀਏ, ਔਰ ਮੁੰਡਿਆਂ ਨੂੰ ਆਖਣਾ ਅੜਿਓ ਮੇਰੀ ਗੱਲ ਸੁਣ। ਹਾਂਜੀ, ਇਹ ਇੱਕ ਮਤਲਬ ਇਹ ਪੰਜਾਬੀ ਦੇ ਵਿੱਚ ਪ੍ਰਚਲਿਤ ਸੀ ਸਦੀਆਂ ਤੋਂ। ਇਹ ਵੀ ਇੱਕ ਪਿਆਰ ਮੁਹੱਬਤ ਨਾਲ, ਜਿਹਨੂੰ ਤੁਸੀਂ ਐਡਾ ਜਾਣਦੇ ਨਹੀਂ, ਜਿਹੜਾ ਤੁਹਾਡੇ ਨਾਲ ਕੋਈ ਐਡਾ ਤਲਕ ਨਹੀਂ, ਕੋਈ ਪੁੱਤਰ ਧੀ ਇਹ ਉਹ ਜਿਹਨੂੰ ਬੁਲਾਇਆ ਜਾਏ ਤਾਂ ਉਹਨੂੰ ਅੜਿਓ ਕਰਕੇ ਜਾਂ ਅੜੀਓ ਕਰਕੇ ਬੁਲਾ ਲਿਆ ਜਾਏ। ਹਾਂਜੀ, ਬੀਬੀਆਂ ਨੂੰ ਬੁਲਾਉਣਗੀ ਨਹੀਂ ਅੜੀਏ ਗੱਲ ਸੁਣੀ। ਹਾਂਜੀ, ਇਹ ਹੈ। ਲੋ ਜੀ ਰਜ਼ਾ ਅਲੀ ਸਾਹਿਬ, ਬਲਕੇ ਦਾ ਮਤਲਬ ਸਗੋਂ ਪੰਜਾਬੀ 'ਚ, ਤੇ ਅੜੀਓ ਨਹੀਂ ਤੁਸੀਂ ਫਰਮਾਇਆ, ਇਹ ਇੱਕ ਕਲਮਾ ਤਖਾਤਬ ਹੈ। ਮਤਲਬ ਬਾਬਾ ਜੀ ਜਿਵੇਂ ਕਿਹਾ ਕਿ ਅੰਦਾਜ਼ੇ ਤਖਾਤਬ ਹੈ, ਕਿਸੇ ਨੂੰ ਮੁਖਾਤਬ ਕਰਨ ਲੱਗਿਆ। ਬੱਚੀਆਂ ਸਾਡੀਆਂ ਜਾਂ ਮਾਵਾਂ ਆਪਣੀਆਂ ਧੀਆਂ ਨੂੰ ਜਦੋਂ ਬੁਲਾਉਂਦੀਆਂ ਸਨ ਤੇ ਉਦੋਂ ਉਹ ਆਖਦੀਆਂ ਹਨ ਨਹੀਂ ਅੜੀਓ ਮੇਰੀ ਗੱਲ ਸੁਣੋ, ਜਿਵੇਂ ਇੰਗਲਿਸ਼ ਵਿੱਚ ਅਸੀਂ ਆਖ ਦਿੰਦੇ ਹਾਂ ਹੈਲੋ ਕਿਸੇ ਨੂੰ ਬੁਲਾਉਣਾ ਹੋਵੇ। ਤੇ ਇਸੇ ਤਰ੍ਹਾਂ ਪੁੱਤਰਾਂ ਨੂੰ ਜਦੋਂ ਬੁਲਾਉਂਦੀਆਂ ਸਨ ਵੱਡੀਆਂ ਸਾਡੀਆਂ ਪਿਆਰ ਨਾਲ ਮਾਵਾਂ, ਸਾਡੀਆਂ ਵੱਡੀਆਂ ਭੈਣਾਂ, ਤੇ ਉਹਨਾਂ ਆਖਣਾ ਵੇ ਅੜਿਆ ਮੇਰੀ ਗੱਲ ਤੇ ਸੁਣ। ਇਹ ਕਲਮਾ ਹੈ ਤਖਾਤਬ ਹੈ, ਕਿਸੇ ਨੂੰ ਮੁਖਾਤਬ ਕਰਨ ਦੇ ਵਾਸਤੇ ਜਿਹੜਾ ਲਫ਼ਜ਼ ਮੂੰਹੋਂ ਕੱਢਿਆ ਜਾਂਦਾ ਹੈ ਉਹ ਹੈ ਅੜੀਓ ਤੇ ਅੜਿਆ। ਅੱਛਾ ਜੀ ਬਾਬਾ ਜੀ, ਇੱਕ ਸਾਡੇ ਵਿਊਅਰ ਨੇ, ਉਹਨਾਂ ਦਾ ਇਸਮੇ ਗ੍ਰਾਮੀ ਹੈ ਅਵੈਸ ਅਹਿਮਦ ਜੀ ਜੀ ਜੀ। ਅੱਗੇ ਵੀ ਤੁਸੀਂ ਆਪਣੇ ਇੱਕ ਵਿਲਾਗ 'ਚ ਦੱਸਿਆ ਸੀ, ਜਦੋਂ ਕਿਸੇ ਸਾਨੂੰ ਦੋਸਤ ਨੇ ਪੁੱਛਿਆ ਸੀ ਜੀ ਕਿ ਪੰਜਾਬੀ ਜਿਹੜੀ ਹੈ ਇਹ ਅਨਪੜ੍ਹਾਂ ਦੀ ਜਾਂ ਗਵਾਰਾਂ ਦੀ ਜ਼ੁਬਾਨ ਹੈ, ਤੇ ਇਹਦੇ ਵਿੱਚ ਜ਼ਰਾ ਦਰੁਸ਼ਤ ਗੋਈ ਬੜੀ ਹੁੰਦੀ ਹੈ, ਮਤਲਬ ਸਖਤ ਜ਼ੁਬਾਨ ਹੈ, ਲਹਿਜਾ ਜਿਹੜਾ ਉਹ ਐਸਾ ਕਿ ਡਾਢੇ ਬੰਦਿਆਂ ਦਾ, ਜਾਂ ਤੇ ਉਹ ਅਸੀਂ ਉਹਦਾ ਉਦੋਂ ਵੀ ਜਵਾਬ ਦਿੱਤਾ ਸੀ। ਇਹ ਹੁਣ ਅਵੈਸ ਅਹਿਮਦ ਸਾਹਿਬ ਨੇ ਇਸੇ ਸਵਾਲ ਨੂੰ ਥੋੜਾ ਜਿਹਾ ਟਰਨ ਕਰਕੇ ਨਾ ਜੀ, ਟਵਿਸਟ ਕਰਕੇ ਫੇਰ ਭਿਜਵਾਇਆ। ਇਹ ਫਰਮਾਉਂਦੇ ਨੇ ਸਾਡੇ ਪਿਆਰੇ ਵੀ ਪੰਜਾਬੀ 'ਚ ਗਾਲਾਂ ਕਿੱਥੋਂ ਵੜ ਆਈਆਂ। ਹਾਂਜੀ ਹਾਂਜੀ। ਤੇ ਮੈਂ ਨਾ ਸਾਂ ਕਿ ਮੈਂ ਇਹਨਾਂ ਨੂੰ ਆਪ ਤੇ ਨਹੀਂ ਕੁਛ ਅਰਜ਼ ਕੀਤੀ, ਗਾਲਾਂ ਕਿਹੜੀ ਜ਼ੁਬਾਨ 'ਚ ਨਹੀਂ ਹੈਗੀ, ਤੁਸੀਂ ਜ਼ਰਾ ਪਲੀਜ਼ ਦੱਸੋ ਇਹਦਾ। ਵੇਖੋ ਨਾ, ਹਰ ਜ਼ੁਬਾਨ ਦੇ ਵਿੱਚ ਜਿੱਥੇ ਚੰਗੀਆਂ ਗੱਲਾਂ ਨੇ ਉੱਥੇ ਮੰਦੀਆਂ ਵੀ ਹੈ ਜੀ ਜੀ। ਬੰਦੇ ਦੀ ਕੈਫੀਅਤ, ਉਹਨੂੰ ਗੁੱਸਾ ਵੀ ਆਉਂਦਾ ਹੈ। ਜਦੋਂ ਗੁੱਸਾ ਆਉਂਦਾ ਤੇ ਜ਼ਾਹਰ ਉਹ ਬਦਕਲਾਮੀ ਵੀ ਕਰਦਾ। ਉਹ ਬਦਕਲਾਮੀ ਮਤਲਬ ਕਿਸੇ ਵੀ ਜ਼ਬਾਨ 'ਚ ਅਸਾਂ ਮਤਲਬ ਅੰਗਰੇਜ਼ੀ ਵੀ ਜਿਹੜੇ ਨੇ, ਅੰਗਰੇਜ਼ਾਂ ਦੇ ਵਿੱਚ ਉਹ ਜਦੋਂ ਕਿਸੇ ਨਾਲ ਲੜ ਪੈਣ ਤੇ ਦੂ ਹੁੰਡ ਦੂ ਸ਼ਵਾਈਨ, ਹਾਂਜੀ, ਨਾਨਸੈਂਸ, ਬਲੱਡੀ ਫੂਡ, ਬਾਸਟਰਡ, ਖੋਰੇ ਕਿਹੜੇ ਕਿਹੜੇ ਲਫ਼ਜ਼ ਉਹ ਗਾਲਾਂ ਦੇ। ਮੈਂ ਤਾਂ ਹੁਣ ਅੰਗਰੇਜ਼ੀ ਮੇਰੀ ਮਾਦਰੀ ਜ਼ਬਾਨ ਨਹੀਂ, ਇਹ ਤੇ ਮੈਂ ਇੰਨੇ ਕੋਈ ਯਾਦ ਕਰਕੇ ਦੱਸ ਰੱਖੇ ਨੇ। ਅੱਛਾ, ਲੇਕਿਨ ਇਹ ਵੇ ਕਿ ਇਹੋ ਹੀ ਗੱਲ ਉਰਦੂ 'ਚ ਵੀ ਹੈ। ਉਰਦੂ ਦੀ ਏਡੀ ਏਡੀ ਅਸ਼ਲੀਲ ਸ਼ਾਇਰੀ ਮੈਨੂੰ ਯਾਦ ਹੈ। ਉਹ ਸਾਹਿਬ ਨੂੰ ਆਖਿਓ ਮੈਨੂੰ ਰਾਤੀ ਤੌਰ 'ਤੇ ਫੋਨ ਕਰ ਲੈਣ ਤੇ ਮੈਂ ਉਹਨਾਂ ਨੂੰ ਸੁਣਾ ਦਿਆਂਗਾ, ਕੈਮਰੇ ਸਾਹਮਣੇ ਜ਼ਰਾ ਕਰਨ ਵਾਲੀ ਗੱਲ ਨਹੀਂ। ਵਾਹ ਵਾਹ। ਤੋ ਗੱਲ ਇਹ ਹੈ ਕਿ ਅਰਬੀ 'ਚ ਤੁਸੀਂ ਇੱਕ ਦਿਨ ਦੱਸਿਆ। ਅੱਛਾ, ਅਰਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਗਾਲੀਆਂ ਨੇ। ਮੇਰੇ ਕੋਲ ਇੱਥੇ ਬਲੂਗਲ ਅਰਬ ਪਈ ਹੈ, ਉਹਦੇ 'ਚ ਏਡੀ ਏਡੀ ਅਸ਼ਲੀਲਤਾ ਔਰ ਏਡਾ ਏਡਾ ਬਲੱਜਪੁਣਾ ਮੌਜੂਦ ਹੈ। ਤੋ ਇਹ ਸਾਰੀਆਂ ਵੱਡੀਆਂ ਜ਼ਬਾਨਾਂ ਦੇ ਵਿੱਚ ਹੁੰਦਾ ਹੈ। ਹਾਂਜੀ, ਲੇਕਿਨ ਇਹ ਵੱਖਰੀ ਗੱਲ ਹੈ ਕਿ ਕਈਆਂ ਨੂੰ ਜ਼ਬਾਨ ਆਉਂਦੀ ਨਹੀਂ ਹੁੰਦੀ, ਉਹ ਇੱਕ ਅਰਬੀ ਤੇ ਇੱਕ ਪੰਜਾਬੀ ਲੜ ਪਏ ਤੇ ਉਹ ਉਹਨੂੰ ਗਾਲਾਂ ਕੱਢੇ ਤੇ ਉਹ ਆਪਣੀ ਜ਼ਬਾਨ 'ਚ ਕੱਢੇ, ਤੇ ਭੋਲਾ ਬੰਦਾ ਆਂਦਾ ਇੱਥੇ ਆ ਕੇ ਅਰਬੀ ਨਾਲ ਮੈਂ ਲੜ ਪਿਆ ਤੇ ਮੈਂ ਉਹਨੂੰ ਗਾਲਾਂ ਕੱਢਾਂ ਤੇ ਉਹ ਕੁਰਾਨ ਸ਼ਰੀਫ ਪੜ੍ਹੇ। ਹਾਂਜੀ, ਉਹ ਵਿਚਾਰੇ ਨੂੰ ਜ਼ਬਾਨ ਆਉਂਦੀ ਨਹੀਂ, ਉਹ ਹਰ ਸ਼ੈ ਨੂੰ ਕੁਰਾਨ ਸ਼ਰੀਫ ਨਾਲ ਜੋੜ ਦਿੰਦੇ ਨੇ। ਤੋ ਗੱਲ ਇਹ ਹੈ ਕਿ ਜ਼ਬਾਨ ਗਾਲਾਂ ਵੀ ਚੰਗਾ ਅਦਬ ਮੰਦਾ ਅਦਬ ਹਰ ਜ਼ਬਾਨ ਦੇ ਅੰਦਰ ਹੁੰਦਾ ਹੈ। ਔਰ ਇਹ ਕਹਿਣਾ ਕਿ ਜੀ ਪੰਜਾਬੀ ਗਾਲਾਂ ਦੀ ਜ਼ਬਾਨ ਹੈ,
ਇਹ ਉਹਨਾਂ ਲੋਕਾਂ ਦੇ ਅੰਦਰ ਨੂੰ ਜ਼ਾਹਰ ਕਰਦਾ ਜਿਹੜੇ ਪੰਜਾਬੀ ਨਾਲ ਵੈਰ ਰੱਖਦੇ ਨੇ। ਲਓ ਜੀ ਪਿਆਰਿਓ, ਗੁਜ਼ਾਰਿਸ਼ ਇਹ ਵੇ ਕਿ ਬਾਬਾ ਜੀ ਦੀ ਏਡੀ ਵੱਡੀ ਏਡੀ ਮੁਦੱਲਲ ਗੱਲ ਏ ਕਿ ਬੰਦਾ ਜ਼ੁਬਾਨ ਬੋਲਦਾ, ਜ਼ੁਬਾਨ ਆਪੇ ਤੇ ਨਹੀਂ ਨਾ ਬੋਲਦੀ, ਜ਼ੁਬਾਨ ਨੂੰ ਕੋਈ ਬੰਦਾ ਬੋਲਦਾ। ਹੁਣ ਮੇਰੀ ਜ਼ੁਬਾਨ ਮਾਦਰੀ ਪੰਜਾਬੀ ਏ, ਅੰਗਰੇਜ਼ਾਂ ਦੀ ਇੰਗਲਿਸ਼ ਏ, ਅਰਬੀ ਲੋਕ ਜਿਹੜੇ ਨੇ ਉਹਨਾਂ ਦੀ ਅਰਬੀ ਏ, ਤੇ ਜਿਹੜਾ ਜ਼ੁਬਾਨ ਬੋਲਣ ਵਾਲਾ ਹੈ ਉਹਦਾ ਮੂਡ ਖੁਸ਼ਗਵਾਰ ਹੋਏਗਾ ਤੇ ਖੁਸ਼ ਕਲਾਮੀ ਕਰੇਗਾ। ਜੇ ਉਹਦਾ ਮੂਡ ਆਫ ਹੈ ਜਾਂ ਉਹਨੂੰ ਕੋਈ ਗੁੱਸਾ ਚੜਿਆ ਹੈ, ਉਹਨੂੰ ਕਿਸੇ ਦੇ ਉੱਤੇ ਵੱਟ ਹੈ, ਤੇ ਫਿਰ ਤੇ ਪਿਆਰਿਓ ਉਹ ਬਦਕਲਾਮੀ ਕਰੇਗਾ ਨਾ। ਇਸ ਵਾਸਤੇ ਇਹ ਆਖ ਦੇਣਾ ਕਿ ਸਿਰਫ ਪੰਜਾਬੀ ਦੇ ਵਿੱਚ ਹੀ ਗਾਲਾਂ ਨੇ ਜਾਂ ਖਰਾਫਾਤ ਨੇ ਜਾਂ ਦਰੁਸ਼ਤ ਗੋਈ ਕੀਤੀ ਜਾਂਦੀ ਹੈ, ਇਹ ਕਮ ਇਲਮੀ ਦੀ ਬਾਤ ਹੈ। ਜਿਨ੍ਹਾਂ ਨੂੰ ਇਲਮ ਹਾਸਲ ਕੀਤਾ ਹੈ, ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੈ, ਅਰਬੀ ਆਉਂਦੀ ਹੈ, ਫਾਰਸੀ ਆਉਂਦੀ ਹੈ, ਉਰਦੂ ਆਉਂਦੀ ਹੈ, ਔਰ ਉਹਨਾਂ ਨੂੰ ਕਮਾਂਡ ਵੀ ਹੈ ਉਹਨਾਂ ਜ਼ੁਬਾਨਾਂ 'ਤੇ, ਉਹਨਾਂ ਦੇ ਕੋਲ ਬਹਿ ਕੇ ਪੁੱਛੋ ਕਿ ਕਿਆ ਉਹਨਾਂ ਜ਼ੁਬਾਨਾਂ 'ਚ ਗਾਲਾਂ ਨਹੀਂ ਹੈਗੀਆਂ ਜਾਂ ਉਹਨਾਂ ਜ਼ੁਬਾਨਾਂ ਦੇ ਵਿੱਚ ਖਰਾਫਾਤ ਨਹੀਂ ਬਕਦੇ ਇੱਕ ਦੂਸਰੇ ਨੂੰ। ਇਹ ਸਾਰਾ ਕੁਝ ਬਾਕੀ ਜ਼ੁਬਾਨਾਂ ਦੇ ਵਿੱਚ ਵੀ ਹੁੰਦਾ ਹੈ। ਇਹ ਬੰਦੇ ਦੀ ਆਪਣੀ ਤਬੀਅਤ 'ਤੇ ਮੁਨਹਸਰ ਹੈ। ਜਦੋਂ ਬੰਦਾ ਖੁਸ਼ ਫਸਟ ਕਲਾਸ ਖੁਸ਼ਬਾਸ਼ ਹੈ ਤੇ ਕਿਉਂ ਕੋਈ ਗਾਲਾਂ ਕੱਢੇਗਾ? ਫਿਰ ਤਾਂ ਕੋਈ ਪਾਗਲ ਹੀ ਕੱਢ ਸਕਦਾ। ਬਹੁਤ ਪਿਆਰੀ ਬਾਬਾ ਜੀ ਨੇ ਗੱਲ ਕੀਤੀ ਹੈ ਕਿ ਜਿਹੜੇ ਲੋਕ ਪੁਰਖਾਸ਼ ਰੱਖਦੇ ਨੇ ਸਾਡੀ ਮਾਂ ਬੋਲੀ ਤੋਂ, ਉਹ ਜਾਣ ਕੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਲਓ ਜੀ, ਬਾਬਾ ਜੀ ਅਹਿਮਦ ਸਾਹਿਬ ਨੇ ਇਟਲੀ ਤੋਂ, ਸਾਡੇ ਬੜੇ ਪਿਆਰੇ ਦਰਸ਼ਕ, ਉਹਨਾਂ ਵੀ 2 ਲਫ਼ਜ਼ ਭੇਜੇ ਨੇ। ਇੱਕ ਦਾ ਤੇ ਤਰਜਮਾ ਥੋੜੇ ਦਿਨ ਪਹਿਲੇ ਵੀ ਤੁਸੀਂ ਦੱਸਿਆ ਸੀ ਸਾਡੇ ਇੱਕ ਵਿਲਾਗ ਵਿੱਚ ਹੀ, ਤੌਰ ਪੌਰ ਭੌਂਗਾ। ਹਾਂਜੀ ਹਾਂਜੀ, ਤੌਰ ਪੌਰ ਤੋਂ ਆਉਂਦੇ ਨੇ ਜੀ ਕੀ ਮੁਰਾਦ ਹੈ। ਤੇ ਦੂਸਰਾ ਲਫ਼ਜ਼ ਉਹਨਾਂ ਆਖਿਆ ਜੀ ਐਕਸੀਡੈਂਟ ਨੂੰ ਪੰਜਾਬੀ ਚ ਕੀ ਆ? ਜੀ 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 ਜੀ, ਤੌਰ ਪੌਰ ਜਿਹੜੇ ਨੇ ਨਾ ਜੀ, ਕਈ ਵਾਰੀ ਬੰਦੇ ਦੇ ਮਸਨ ਅਚਾਨਕ ਗਰਮੀ ਚ ਕਿਤੇ ਉਹ ਆ ਗਿਆ ਤੇ ਉਹਨੂੰ ਬਹੁਤ ਜ਼ਿਆਦਾ ਗਰਮੀ ਲੱਗੀ ਹੈ, ਸੇਕਾ ਲੱਗਾ ਸਿਰ ਨੂੰ, ਤੇ ਜਦੋਂ ਆਉਂਦੇ ਨੇ ਨਾ ਹਵਾਸ ਬਾਖਤਾ ਜਿਹਨੂੰ, ਹਾਂਜੀ ਹਵਾਸ ਹਵਾ ਉਹਦੀ ਯਾਨੀ ਹਵਾਸ ਬਾਖਤਾ ਫਾਰਸੀ ਦਾ ਲਫ਼ਜ਼ ਹੈ ਕਿ ਉਹਦੇ ਹਵੋਸ਼ ਉੱਡ ਗਏ, ਹੋਸ਼ ਹਵਾਸ ਖੋ ਬੈਠਾ, ਹੋਸ਼ ਹਵਾਸ ਉੱਡ ਗਏ। ਹਾਂਜੀ, ਉਹਨੂੰ ਹੀ ਆਂਦੇ ਨੇ ਤੌਰ ਪੌਰ ਭੌਂਗਾ। ਜਾਂ ਇਹ ਵੀ ਹੁੰਦਾ ਕਿ ਉਹਨੂੰ ਜਦੋਂ ਚੰਡ ਮਾਰੀ ਜਾਂ ਉਹਦੇ ਤੇ ਮਾਰੇ ਤੇ ਉਹਦੇ ਤੌਰ ਪੌਰ, ਜੇ ਆਪਸ ਚ ਲੜਨ ਜਦੋਂ ਗੱਲ ਕਰਦੇ ਨੇ ਤੇ ਮੈਂ ਇੱਕ ਮਾਰੀ ਤੇ ਤੇਰੇ ਤੌਰ ਪੌਰ ਭੌਂ ਜਾਣਗੇ, ਤੂੰ ਮਤਲਬ ਉਹਨੂੰ ਧਮਕੀ ਲਾਉਂਦੇ ਆ, ਤੂੰ ਮਤਲਬ ਹਵਾਸ ਜਿਹੜੇ ਨੇ ਨਾ ਆਪਣੇ ਹੋਸ਼ ਹਵਾਸ ਚੋਂ ਬਾਹਰ ਨਿਕਲ ਜਾਣਾ, ਸੈਂਸਲੈਸ ਹੋ ਜਾਣਾ। ਹਾਂਜੀ ਹਾਂਜੀ, ਜੀ ਜੀ ਜੀ। ਤੇ ਇਹ ਤੇ ਹੋ ਗਿਆ ਜੀ ਤੌਰ ਪੌਰ। ਤੇ ਐਕਸੀਡੈਂਟ ਜੀ, ਐਕਸੀਡੈਂਟ ਨੂੰ ਟੱਕਰ ਵੀ ਆਂਦੇ ਨੇ, ਭੇੜ ਵੀ ਆਂਦੇ ਨੇ, ਬੱਸਾਂ ਭਿੜ ਪਈਆਂ। ਹਾਂਜੀ, ਤੇ ਕਿਉਂਕਿ ਸਾਡੇ ਪੰਜਾਬੀ 'ਚ ਜਦੋਂ ਜਾਨਵਰ ਭਿੜਦੇ ਨੇ ਤੇ ਜ਼ਾਹਰ ਬੱਸਾਂ ਵੀ ਜਦੋਂ ਜਾਂਦੀਆਂ ਇੱਕ ਦੂਜੇ ਨਾਲ, ਉਹ ਭੇੜ ਹੀ ਹੈ। ਭੇੜ ਟੱਕਰ ਹੋ ਗਈ ਜੀ, ਟੱਕਰ ਹੀ ਆ। ਲਓ ਜਨਾਬ ਅਹਿਮਦ ਸਾਹਿਬ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਇਟਲੀ ਬਹਿ ਕੇ ਮਾਸ਼ਾਅੱਲਾ ਸਾਡੇ ਪ੍ਰੋਗਰਾਮ ਵੇਖਦੇ ਹੋ ਤੇ ਯਾਰਾਂ ਦੋਸਤਾਂ ਪੰਜਾਬੀਆਂ ਨੂੰ, ਭੈਣਾਂ ਭਰਾਵਾਂ ਨੂੰ ਵੀ ਉੱਥੇ ਦਿਖਾਇਆ ਕਰੋ, ਉਹਨਾਂ ਦੇ ਵਿੱਚ ਵੀ ਸ਼ੇਅਰ ਕਰਿਆ ਕਰੋ। ਬਾਬਾ ਜੀ ਤੁਹਾਨੂੰ ਦੱਸ ਛੱਡਿਆ ਭਈ ਐਕਸੀਡੈਂਟ ਦਾ ਮਤਲਬ ਸਾਡੇ ਦੇਸ਼ ਪੰਜਾਬ ਵਿੱਚ ਤੇ ਟੱਕਰ ਹੀ ਲਿਆ ਜਾਂਦਾ ਹੈ। ਬਈ ਬੱਸ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ, ਜਾਂ ਆਖਨੇ ਅਸੀਂ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਤੇ ਜੇ ਇਹਨੂੰ ਤੁਸੀਂ ਹਾਦਸਾ ਯਾਨੀ ਉਰਦੂ ਦਾ ਜਿਹੜਾ ਲਫ਼ਜ਼ ਹੈ ਕਿ ਹਾਦਸਾ, ਉਹਦੇ ਮਤਲਬ 'ਚ ਲਵੋ ਤਾਂ ਫਿਰ ਕਜ਼ੀਆ ਵੀ ਅਸੀਂ ਆਖ ਸਕਦੇ ਹਾਂ। ਪੰਜਾਬੀ 'ਚ ਲਫ਼ਜ਼ ਕਜ਼ੀਆ ਵੀ ਹੈ, ਪੰਜਾਬੀ 'ਚ ਹੋਰ ਵੀ ਬਹੁਤ ਸਾਰੇ ਲਫ਼ਜ਼ ਹੋਣਗੇ। ਪੰਜਾਬੀ ਸਾਡੀ ਮਾਂ ਬੋਲੀ ਜਿਹੜੀ ਹੈ, ਇਹਦੇ ਬੜੇ ਭਰੇ ਭੰਡਾਰ ਨੇ। ਲੇਕਿਨ ਅੱਜ ਤੁਹਾਡੀ ਮਿਹਰਬਾਨੀ ਹੈ ਕਿ ਇਹਨਾਂ 2 ਲਫ਼ਜ਼ਾਂ 'ਤੇ ਗੁਜ਼ਾਰਾ ਕਰੋ, ਕਿਉਂਕਿ ਸਾਡੇ ਹੋਰ ਵੀ ਬਹੁਤ ਸਾਰੇ ਮਿੱਤਰਾਂ ਸਵਾਲਾਤ ਭੇਜੇ ਨੇ, ਤੇ ਅੱਜ ਅਸੀਂ ਖਸੂਸੀ ਟਾਈਮ ਕੱਢ ਕੇ ਇਹਨਾਂ ਦੇ ਬਾਬਾ ਜੀ ਨੂੰ ਤਰਲਾ ਕੀਤਾ ਕਿ ਅਖਾਣਾ ਦੇ ਮਤਲਬ ਤੇ ਤਰਜਮੇ ਬੇਸ਼ੱਕ ਅੱਜ ਰਹਿ ਜਾਣ, ਅੱਜ ਅਸੀਂ ਆਪਣੇ ਮਿੱਤਰਾਂ ਦੇ ਸਵਾਲਾਂ ਦੇ ਜਵਾਬਾਤ ਦੇ ਲਈਏ। ਬਾਬਾ ਜੀ ਭਾਈ ਅਬਦੁਲ ਗਫੂਰ ਸਾਹਿਬ, ਉਹ ਵੀ ਸਾਡੇ ਬੜੇ ਪਿਆਰੇ ਦਰਸ਼ਕ ਨੇ, ਕੈਲੀਫੋਰਨੀਆ ਤੋਂ ਜਨਾਬ, ਉੱਥੇ ਬੈਠ ਕੇ ਸਾਡਾ ਪ੍ਰੋਗਰਾਮ ਵੇਖਦੇ ਨੇ, ਤੁਹਾਡੇ ਤੇ ਬੜੇ ਰਾਜ਼ੀ ਨੇ। ਆਂਦੇ ਨੇ ਬਾਬਾ ਜੀ ਬੜੀ ਸੋਹਣੀ ਪੰਜਾਬੀ ਬੋਲਦੇ ਨੇ ਤੇ ਬੜੀ ਸੋਹਣੀ ਪੰਜਾਬੀ ਦੀ ਸੇਵਾ ਪੈ ਕਰਦੇ ਨੇ। ਜੀ ਜੀ, ਉਹਨਾਂ ਜਨਾਬ ਸਵਾਲ ਭੇਜਿਆ ਵੀ ਲੋ ਦਾ ਕੀ ਮਤਲਬ ਹੈ ਤੇ ਕਲੋ ਦਾ ਕੀ ਮਤਲਬ? ਹਾਂਜੀ, ਪੰਜਾਬੀ ਦੇ ਵਿੱਚ ਇੱਕ ਅਖਾਣ ਹੈ ਕਿ ਲੋ ਲੜਾਈ ਕਰਨੀ ਚਾਹੀਦੀ ਹੈ, ਕਲੋ ਲੜਾਈ ਨਹੀਂ ਕਰਨੀ ਚਾਹੀਦੀ। ਇੱਕ ਅਖਾਣ। ਵਾਹ ਵਾਹ। ਲੋ ਦਾ ਮਤਲਬ ਹੈ ਕਿ ਲੜਨ ਦੇ ਵੀ ਕੁਝ ਅਸੂਲ ਕਾਇਦੇ ਹੈ ਨਹੀਂ। ਲੜਨ ਦੇ ਵੀ ਕੁਝ ਅਸੂਲ ਕਾਇਦੇ ਨੇ,
ਔਰ ਉਹਨਾਂ ਨੂੰ ਮੁੱਖ ਰੱਖ ਕੇ ਤੇ ਲੜਦਿਆਂ ਹੋਇਆਂ ਵੀ ਉਹ ਹੱਦਾਂ ਨਹੀਂ ਕਰਾਸ ਕਰਨੀਆਂ ਚਾਹੀਦੀਆਂ, ਉਹ ਹੱਦਾਂ ਨਹੀਂ ਟੱਪਣੀਆਂ ਚਾਹੀਦੀਆਂ। ਜਿਸ ਤਰ੍ਹਾਂ ਆਂਦੇ ਨੇ ਕਿ ਬੰਦਾ ਕਿਸੇ ਨਾਲ ਵਿਗਾੜੇ ਵੀ ਤੇ ਇੰਨੀ ਕੁ ਜ਼ਰੂਰ ਰੱਖੇ ਵੀ ਜਦੋਂ ਕਦੀ ਮਿਲੇ ਤੇ ਮੱਥੇ ਲੱਗ ਪਵੇ, ਸਲਾਮ ਦੁਆ ਲੈਣ ਜੋਗਾ ਰਹਿ ਜੇ। ਵਾਹ ਵਾਹ। ਇਹਨੂੰ ਆਂਦੇ ਨੇ ਕਿ ਲੜਾਈ ਵੀ ਜਿਹੜੀ ਹੈ ਨਾ, ਲੋ ਲੜਾਈ ਕਰੀ ਕਲੋ ਨਾ ਕਰੀ। ਲੋ ਦਾ ਮਤਲਬ ਇਹ ਰੋਸ਼ਨੀ ਵਾਲੀ, ਯਾਨੀ ਉਹ ਜਿਹੜੇ ਮਿੱਥੇ ਹੋਏ ਅਸੂਲ ਨੇ ਅਖਲਾਕੀਆਤ ਦੇ, ਅਖਲਾਕ ਦੇ, ਉਹਨਾਂ ਨੂੰ ਨਾ ਠੱਪੀ। ਵਾਹ ਵਾਹ। ਦੇਖੋ ਨਾ, ਬੀਬੀਆਂ ਲੜਨ ਜਾਂ ਬੰਦੇ ਲੜਨ ਤੇ ਬੀਬੀਆਂ ਅਗਰ ਕੋਈ ਕਿਸੇ ਦੇ ਕੱਪੜਿਆਂ ਨੂੰ ਹੱਥ ਪਾ ਦੇਣ ਜਾਂ 100 ਉਹਨੂੰ ਕਲੋ ਆਖਾਂਗੇ, ਹਾਂਜੀ, ਕਿਸੇ ਦੇ ਕੱਪੜੇ ਪਾੜਤੇ ਨੇ ਉਹਨੂੰ ਅਲਫਲੀਲਾ ਕਰ ਦਿੱਤਾ ਹੈ, ਇਹ ਕਲੋ ਹੈ। ਲੜਨਾ ਮੂੰਹ ਨਾਲ ਗੱਲ ਕਰੋ ਔਰ ਇਹ ਹੱਦ ਉਹਨੂੰ ਕਰਾਸ ਨਾ ਕਰੋ, ਹਾਂਜੀ, ਇਹਨੂੰ ਆਂਦੇ ਨੇ ਕਿ ਕਲੋ ਲੜਾਈ ਨਾ ਲੜੋ, ਲੋ ਲੜਾਈ ਲੜਿਆ ਜੇ, ਹਾਂਜੀ। ਲੋ ਤੇ ਕਲੋ, ਕਲੋ ਆਂਦੇ ਨੇ ਹਨੇਰੇ ਨੂੰ, ਹਾਂਜੀ, ਜਿੱਥੇ ਲੋ ਨਾ ਹੋਵੇ ਤੇ ਲੋ ਆਂਦੇ ਨੇ ਚਾਨਣ ਨੂੰ। ਵਾਹ ਵਾਹ। ਵੇਖਿਆ ਜੀ ਬਾਬਾ ਜੀ ਕਿੱਡੀ ਸੋਹਣੀ ਇਸ ਗੱਲ ਦੀ ਵੰਡ ਕੱਢੀ, ਕੈਸਾ ਨਖੇੜਾ ਕੀਤਾ ਕਿ ਲੜਨ ਲੱਗਿਆਂ ਵੀ ਲੋ ਲੜੋ, ਯਾਨੀ ਅਸੂਲੋ ਜ਼ਵਾਬਤ ਜਿਹੜੇ ਲੜਾਈ ਦੇ ਨੇ। ਮੁਹੱਜ਼ਬ ਕੌਮਾਂ ਦੇ ਵਿੱਚ ਲੜਨ ਦੇ ਵੀ ਅਸੂਲ ਹੁੰਦੇ ਨੇ। ਸਾਡੇ ਪਿਆਰੇ ਨਬੀ ਪਾਕ ਫਰਮਾਇਆ ਕਿ ਜਹਾਦ ਵੀ ਕਰਨ ਜਾਂਦੇ ਹੋ ਤੇ ਜਿੱਥੇ ਜਾਣਾ ਉੱਥੇ ਖਵਾਤੀਨ ਨੂੰ ਕੁਛ ਨਹੀਂ ਆਖਣਾ, ਜਾਨਵਰਾਂ ਬੱਚਿਆਂ ਛੋਟਿਆਂ ਨੂੰ ਕੁਛ ਨਹੀਂ ਆਖਣਾ, ਦਰਖਤ ਨਹੀਂ ਸਾੜ ਦੇਣੇ, ਇਲਾਕਾ ਨਹੀਂ ਉਜਾੜ ਦੇਣਾ। ਯਾਨੀ ਦੇਖੋ ਨਾ ਕਿ ਜੰਗ ਹੋ ਰਹੀ ਹੈ ਆਮੋ ਸਾਹਮਣੇ, ਕੁਫਰ ਦੀ ਤੇ ਇਸਲਾਮ ਦੀ, ਹੱਕੋ ਬਾਤਲ ਦੀ, ਜਹਾਦ ਹੋ ਰਿਹਾ, ਲੇਕਿਨ ਉਹਦੇ ਵਿੱਚ ਵੀ ਪਿਆਰੇ ਨਬੀ ਪਾਕ ਅਸੂਲ ਦੱਸੇ। ਤੇ ਲੋ ਦਾ ਮਤਲਬ ਬਾਬਾ ਜੀ ਦੱਸਿਆ ਕਿ ਅਸੂਲੋ ਜ਼ਵਾਬਤ ਦੇ ਨਾਲ ਕੋਈ ਸਬਬ ਹੋਵੇ, ਕੋਈ ਵਜ੍ਹਾ ਹੋਵੇ ਤੇ ਲੜੋ। ਕਲੋ ਹਨੇਰਾ, ਯਾਨੀ ਲੜਾਈ 'ਚ ਵੀ ਹਨੇਰ ਨਹੀਂ ਪਾ ਦੇਣਾ, ਅਸੂਲਾਂ ਦੇ ਨਾਲ ਲੜਨਾ। ਪਿਆਰਿਓ, ਇਹ ਸਨ ਤੁਹਾਡੇ ਕੁਝ ਸਵਾਲਾਤ ਦੇ ਜਵਾਬਾਤ। ਸਾਡੇ ਕੋਲ ਹਾਲੀ ਵੀ ਸਾਡੇ ਬਹੁਤ ਸਾਰੇ ਮਿੱਤਰਾਂ ਦੇ ਸਵਾਲਾਤ ਦਾ ਪੂਰਾ ਬੁਚਕਾ ਭਰਿਆ ਪਿਆ ਹੈ, ਲੇਕਿਨ ਅੱਜ ਹੁਣ ਤੁਸੀਂ ਵੇਖੋ ਕਿ ਅਸੀਂ ਆਏ ਤੇ ਇਸ ਵਾਸਤੇ ਸਾਂ ਬਾਬਾ ਜੀ ਦੀ ਖਿਦਮਤ ਵਿੱਚ ਕਿ ਤੁਹਾਡੇ ਭਿਜਵਾਏ ਹੋਏ ਅਖਾਣਾਂ ਦੇ ਮਤਲਬ, ਉਹਨਾਂ ਦੇ ਤਰਜਮੇ ਪੁੱਛਾਂ ਦੇ। ਲੇਕਿਨ ਬਹੁਤ ਸਾਰੇ ਸੱਜਣਾ ਵੱਲੋਂ ਇਹ ਵੀ ਸਾਨੂੰ ਆਖਿਆ ਜਾ ਰਿਹਾ ਸੀ ਜੀ ਕਿ ਅਸੀਂ ਤੁਹਾਨੂੰ ਸਵਾਲਾਤ ਭੇਜੇ ਨੇ ਤੇ ਤੁਸੀਂ ਜਵਾਬਾਤ ਨਹੀਂ ਦਿੰਦੇ। ਸੋ ਅੱਜ ਦਾ ਜਿਹੜਾ ਵਿਲਾਗ ਹੈ, ਅੱਜ ਦਾ ਜਿਹੜਾ ਸਾਡਾ ਸੈਸ਼ਨ ਹੈ, ਅੱਜ ਦੀ ਬੈਠਕ ਦੇ ਸਾਰੀ ਸਵਾਲਾਤ ਦੀ ਹੀ ਨਜ਼ਰ ਹੋ ਗਈ ਹੈ। ਇਨਸ਼ਾਅੱਲਾ ਅਗਲੇ ਆਪਣੇ ਵਿਲਾਗ ਵਿੱਚ ਤੁਹਾਡੇ ਜਿਹੜੇ ਭਿਜਵਾਏ ਹੋਏ ਅਖਾਣ ਨੇ ਉਹਨਾਂ ਦੇ ਤਰਾਜਮ ਤੇ ਉਹਨਾਂ ਦੇ ਮੁਤਾਲਬ ਵੀ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਲੈ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ